रेप की और ये जो बच्चों से करते हैं उनको इबरतनाक सजाएं देनी चाहिए। मेरे ख्याल में तो इनको चौक पे लटकाना चाहिए या सर्जरी करें कि वो आगे से कुछ कर ही ना सके। वज़ीर-ए-आज़म इमरान खान होरा एक निजी चैनल ਨੂੰ ਇੰਟਰਵਿਊ ਦਿੰਦਿਆਂ ਹੋਇਆ ਆਖਿਆ ਹੈ ਕਿ ਪੂਰੇ ਪਾਕਿਸਤਾਨ ਵਿੱਚ ਜਿਨਸੀ ਤਸ਼ੱਦਦ ਦੇ ਵਾਕਿਆਤ ਵਿੱਚ ਮੁਸਲਸਲ ਇਜ਼ਾਫਾ ਹੋ ਰਿਹਾ ਹੈ, ਜਿਹਨੂੰ ਰੋਕਣ ਵਾਸਤੇ ਨਵੀਂ ਕਾਨੂੰਨ ਸਾਜ਼ੀ ਦੀ ਜ਼ਰੂਰਤ ਹੈ। ਹਾਲੀਆ ਦਿਨਾਂ ਵਿੱਚ ਲਾਹੌਰ ਮੋਟਰਵੇ ਦੇ ਉੱਤੇ ਹੋਣ ਵਾਲੇ ਜ਼ਿਆਦਤੀ ਤੇ ਡਕੈਤੀ ਦੇ ਵਾਕਿਏ ਨੇ ਨਾ ਸਿਰਫ ਪੂਰੇ ਮੁਲਕ ਦੀ ਤਵੱਜੋ ਹਾਸਲ ਕੀਤੀ ਹੈ, ਬਲਕਿ ਹਰ ਕੋਈ ਮੁਜਰਮਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦਾ ਮੁਤਾਲਬਾ ਵੀ ਕਰ ਰਿਹਾ ਹੈ। ਵਜ਼ੀਰ-ए-आज़म ਨੇ ਇਸ ਬਾਰੇ ਗੱਲ ਕਰਦਿਆਂ ਆਖਿਆ ਹੈ ਕਿ ਇਸ ਜੁਰਮ ਨੂੰ ਘਟਾਉਣ ਲਈ ਸਖਤ ਸਜ਼ਾਵਾਂ ਵਿੱਚੋਂ ਇੱਕ ਸਜ਼ਾ ਇਹ ਵੀ ਹੋ ਸਕਦੀ ਹੈ ਕਿ ਜਿਨਸੀ ਤਸ਼ੱਦਦ ਕਰਨ ਵਾਲੇ ਬੰਦੇ ਦਾ ਆਪਰੇਸ਼ਨ ਕਰਕੇ ਉਹਨੂੰ ਇਸ ਕਾਬਲ ਹੀ ਨਾ ਛੱਡਿਆ ਜਾਏ ਕਿ ਉਹ ਦੁਬਾਰਾ ਇਸ ਤਰ੍ਹਾਂ ਦੀ ਕੋਈ ਹਰਕਤ ਕਰ ਸਕੇ। वज़ीर-ए-आज़म ਦਾ ਇਹ ਵੀ ਆਖਣਾ ਹੈ ਕਿ ਇੰਜ ਦੀਆਂ ਸਜ਼ਾਵਾਂ ਦੁਨੀਆ ਦੇ ਕੁਝ ਮੁਲਕਾਂ ਵਿੱਚ ਦਿੱਤੀਆਂ ਵੀ ਜਾ ਰਹੀਆਂ ਨੇ ਤਾਂ ਕਿ ਜ਼ਿਆਦਤੀ ਦੇ ਕੇਸਾਂ ਵਿੱਚ ਕਮੀ ਲਿਆਂਦੀ ਜਾਵੇ। ਆਜ਼ਾਦ ਕਸ਼ਮੀਰ ਦੀ ਅਸੈਂਬਲੀ ਨੇ 1 ਜੁਲਾਈ ਨੂੰ ਇਸ ਸਜ਼ਾ ਦਾ ਬਿੱਲ ਪਹਿਲਾਂ ਹੀ ਮਨਜ਼ੂਰ ਕਰ ਲਿਆ ਸੀ, ਕਿਉਂਕਿ ਉੱਥੇ ਵੀ ਬੱਚਿਆਂ ਨਾਲ ਜਿਨਸੀ ਤਸ਼ੱਦਦ ਦੇ ਵਾਕਿਆਤ ਵਿੱਚ ਮੁਸਲਸਲ ਇਜ਼ਾਫਾ ਹੋ ਰਿਹਾ ਸੀ। ਉਦੋਂ ਵੀ ਇਨਸਾਨੀ ਹਕੂਕ ਦੀਆਂ ਤਨਜ਼ੀਮਾਂ ਨੇ ਇਸ ਸਜ਼ਾ ਦੀ ਸਖਤ ਮੁਖਾਲਫਤ ਕੀਤੀ ਸੀ, ਪਰ ਫਿਰ ਵੀ ਆਜ਼ਾਦ ਕਸ਼ਮੀਰ ਅਸੈਂਬਲੀ ਨੇ ਜਿਨਸੀ ਤਸ਼ੱਦਦ ਦੇ ਮੁਜਰਮਾਂ ਨੂੰ ਜਿਨਸੀ ਤੌਰ ਤੇ ਨਕਾਰਾ ਬਣਾਉਣ ਦਾ ਕਾਨੂੰਨ ਮਨਜ਼ੂਰ ਕਰਕੇ ਮਿਸਾਲ ਕਾਇਮ ਕਰ ਦਿੱਤੀ ਹੈ। ਤੇ ਹੁਣ ਵੇਖਣਾ ਇਹ ਵੇ ਕਿ हुकूमत पाकिस्तान इंसानी हकूक दी तंजीमां ते आलमी बरादरी का दबाव कबूल करके चुप हो जाएगी या वज़ीर-ए-आज़म की ख्वाहिश के मुताबिक जिनसी तशद्दुद दे मुजरमां नूं ये सज़ा देने का बिल पास करावेगी। जे आवाम की गल की जाए तो आवाम तो चाहती है कि इहो जे मुजरमां नूं सख्त तो सख्त सज़ा दी जाए, भावें वो सज़ा फांसी होवे या सर्जरी।